ਸਭ ਤੋਂ ਪਹਿਲਾਂ ਕੈਨੇਡਾ ਤੋਂ ਏਅਰ ਕੁਆਲਿਟੀ ਕੈਨੇਡਾ ਦੇ ਵਿੱਚ 150 ਦੇ ਕਰੀਬ ਅੱਗਾਂ ਲੱਗੀਆਂ ਆ, ਤੇ ਜੋ ਧੂੰਆਂ ਆ ਉਹ ਹੁਣ ਅਮਰੀਕਾ ਵੱਲ ਆਉਣਾ ਸ਼ੁਰੂ ਹੋ ਗਿਆ ਆ। ਏਅਰ ਕੁਆਲਿਟੀ ਲੈਵਲ ਅਮਰੀਕਾ ਦੇ ਕੁਝ ਸ਼ਹਿਰਾਂ ਦੇ ਵਿੱਚ ਬਹੁਤ ਬੈਡ ਇਸ ਵੇਲੇ ਚੱਲ ਰਹੇ ਹੈਗੇ ਆ। ਕੈਨੇਡੀਅਨ ਵਾਈਲਡ ਫਾਇਰਸ ਦੀ ਗੱਲ ਕਰਦੇ ਜਾਈਏ, 150 ਤੋਂ ਵੱਧ ਜਗ੍ਹਾ ਦੇ ਉੱਤੇ ਅੱਗ ਲੱਗੀ ਹੋਈ ਆ, ਤੇ ਅੱਜ ਨਿਊਯਾਰਕ ਏਰੀਏ ਦੇ ਕਾਫੀ ਜੋ ਨਿਊਯਾਰਕ ਸਟੇਟ ਦਾ ਕਾਫੀ ਏਰੀਆ ਆ, ਉੱਥੇ ਏਅਰ ਕੁਆਲਿਟੀ ਬਹੁਤ ਬੈਡ ਆ, ਕਿਉਂਕਿ ਸਾਰਾ ਧੂੰਆਂ ਨਿਊਯਾਰਕ ਵੱਲ ਨੂੰ ਆ ਰਿਹਾ ਹੈ। ਅਕੋਰਡਿੰਗ ਟੂ IQ ਏਅਰ, ਇੱਕ ਸਵਿਸ ਏਅਰ ਮੋਨੀਟਰਿੰਗ ਕੰਪਨੀ ਹੈਗੀ ਆ, ਉਹਨਾਂ ਨੇ ਜੋ ਇਹ ਮੋਨੀਟਰ ਕੀਤਾ ਤੇ ਉਹਦੇ ਵਿੱਚ ਇਹ ਦੱਸਿਆ ਹੈਗਾ। ਕਹਿੰਦੇ ਭਈ ਮਿਨੇਸੋਟਾ, ਮਿਸ਼ੀਗਨ ਦਾ ਕੁਛ ਏਰੀਆ ਤੇ ਵਿਸਕੌਨਸਨ ਦੀਆਂ 60 ਕਾਉਂਟੀਜ਼ ਦੇ ਕਰੀਬ ਇਸ ਧੂਏ ਦੇ ਨਾਲ ਘਿਰੀਆਂ ਹੋਈਆਂ। ਜੀ ਬਿਲਕੁਲ। ਫਾਇਰ ਸੀਜ਼ਨ ਕੈਨੇਡਾ ਦੇ ਵਿੱਚ ਬਹੁਤ ਭਿਅੰਕਰ ਰੂਪ ਦੇ ਵਿੱਚ ਫੈਲਿਆ ਹੋਇਆ ਆ। ਵਾਈਲਡ ਫਾਇਰ ਲਗਾਤਾਰ ਵੱਧ ਰਹੀਆਂ ਨੇ, ਤੇ ਸੈਂਕੜੇ ਵਾਈਲਡ ਫਾਇਰ ਦੇ ਕਰਕੇ ਜਿਹੜਾ ਧੂਆ ਆ ਉਹ ਅਮਰੀਕਾ ਵੱਲ ਨੂੰ ਆ ਰਿਹਾ ਆ। ਨਿਊਯਾਰਕ ਉੱਦਾਂ ਦੇਖਿਆ ਜਾਵੇ ਤਾਂ 7ਵੀਂ ਸਭ ਤੋਂ ਮਾੜੀ ਸ਼ਹਿਰ ਹੈਗਾ ਆ ਏਅਰ ਕੁਆਲਿਟੀ ਵਰਲਡ ਵਾਈਡ ਉਸ ਦੇ ਹਿਸਾਬ ਦੇ ਨਾਲ, ਤੇ ਉੱਤੋਂ ਜਿਹੜੀ ਹੋਰ ਸਮੋਕ ਆ ਰਹੀ ਆ ਉਸ ਨਾਲ ਵੱਧ ਤੋਂ ਬੱਤਰ ਸਥਿਤੀ ਬਣ ਰਹੀ ਆ। ਬੁੱਧਵਾਰ ਨੂੰ ਕੱਲ ਨੂੰ ਹੋਰ ਵੀ ਜ਼ਿਆਦਾ ਜਿਹੜਾ ਧੂੰਆਂ ਆਉਣ ਦੀਆਂ ਕਿਆਸ ਰਹੀਆਂ ਨੇ, ਜਿਨ੍ਹਾਂ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਸਕਦੀ, ਖਾਸ ਕਰਕੇ ਜਿਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਆ ਉਹਨਾਂ ਦੇ ਲਈ ਇਹ ਮੁਸ਼ਕਿਲ ਹੋ ਸਕਦਾ। 414 ਅੱਗਾਂ ਇਸ ਟਾਈਮ ਕੈਨੇਡਾ ਦੇ ਵਿੱਚ ਚੱਲ ਰਹੀਆਂ ਨੇ, ਜਿਨ੍ਹਾਂ ਚੋਂ 239 ਤਾਂ ਅਜਿਹੀਆਂ ਨੇ ਜਿਹੜੀਆਂ ਬਿਲਕੁਲ ਵੀ ਕੰਟਰੋਲ 'ਚ ਨਹੀਂ ਦੱਸੀਆਂ ਜਾ ਰਹੀਆਂ। ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਨੇ ਦੱਸਿਆ ਆ ਕਿਊਬੈਕ ਇਲਾਕੇ ਦੇ ਵਿੱਚ ਹੁਣ ਤੱਕ 14,000 ਲੋਕਾਂ ਨੂੰ ਇਵੈਕੂਏਟ ਹੋਣ ਦੇ ਲਈ ਮਜਬੂਰ ਹੋਇਆ ਆ। ਇਕੱਲੇ ਇਸੇ ਪ੍ਰੋਵਿੰਸ ਦੇ ਵਿੱਚ 150 ਤੋਂ ਵੱਧ ਅੱਗਾਂ ਚੱਲੀਆਂ ਹੋਈਆਂ ਨੇ। ਸੋ ਕਿਉਂਕਿ ਇਹ ਨਿਊਯਾਰਕ ਵਾਲੇ ਪਾਸੇ ਆ, ਈਸਟਰਨ ਬਾਰਡਰ ਦੇ ਲਾਗੇ ਇਹ ਪ੍ਰੋਵਿੰਸ ਤੇ ਅੱਗਾਂ ਜ਼ਿਆਦੀਆਂ ਨੇ, ਉਹਦੇ ਕਰਕੇ ਉਹਨਾਂ ਸ਼ਹਿਰਾਂ ਦੇ ਵਿੱਚ ਅਮਰੀਕਾ ਦੇ ਜਿਹੜੀ ਸਥਿਤੀ ਆ ਉਹ ਵੱਧ ਤੋਂ ਬੱਤਰ ਹੋ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਮਾੜੀ ਆ ਰਹੀ ਆ ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਤੋਂ, ਜਿੱਥੇ ਇੱਕ ਮਾਰ ਸ਼ੂਟਿੰਗ ਦੇ ਵਿੱਚ 7 ਜਾਣਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਆ ਰਹੀਆਂ ਨੇ। ਇਹਨਾਂ ਦੇ ਵਿੱਚੋਂ ਜਿਹੜੇ 3 ਜਾਣੇ ਆ ਉਹ ਲਾਈਫ ਥ੍ਰੈਟਨਿੰਗ, ਜਿੱਥੇ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਆ, ਤੇ 4 ਜਿਹੜੇ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਲਈ ਜ਼ੇਰੇ ਇਲਾਜ ਆ। ਇਸ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਦੱਸਿਆ 2 ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਦੇ ਵਿੱਚ ਉੱਥੇ ਦੇ ਨਜ਼ਦੀਕੀ ਹਾਈ ਸਕੂਲ ਦੀ ਗ੍ਰੈਜੂਏਸ਼ਨ ਸੈਰੇਮਨੀ ਚੱਲ ਰਹੀ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਘਟਨਾ ਵਾਪਰੀ ਹੈਗੀ ਆ। 6 ਜਾਣੇ ਉਹ ਜਿਹੜੇ ਕਹਿ ਲਓ ਵੀ ਗਸ਼ ਖਾ ਕੇ ਵੀ ਜਿਹੜੇ ਉਹ ਡਿੱਗ ਪਏ, ਉਹਨਾਂ ਦੇ ਵੀ ਸੱਟਾਂ ਜਿਹੜੀਆਂ ਉਹ ਲੱਗੀਆਂ ਆ। ਗ੍ਰੈਜੂਏਸ਼ਨ ਦੇ ਵਿੱਚ ਨਿਆਣੇ ਇਨਵੋਲਵ ਹੁੰਦੇ ਆ, ਤੇ ਇਹ ਹੁਣ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਗ੍ਰੈਜੂਏਸ਼ਨ ਡੇ ਦੇ ਉੱਤੇ ਇਹ ਵੀ ਚੀਜ਼ਾਂ ਦਾ ਧਿਆਨ ਰੱਖਣਾ ਪੈ ਸਕਦਾ ਹੈ। ਸ਼ਾਮ ਨੂੰ ਉੱਥੋਂ ਦੇ ਲੋਕਲ 5:13 ਦੇ ਉੱਤੇ ਇਹ ਗੋਲੀਕਾਂਡ ਵਾਪਰਿਆ। ਉੱਥੇ ਦਾ ਜਿਹੜਾ ਮਨਰੇ ਪਾਰਕ ਦੱਸਿਆ ਜਾਂਦਾ ਆ। ਹਿਊਗ ਨਾਟ ਹਾਈ ਸਕੂਲ ਦੀ ਗ੍ਰੈਜੂਏਸ਼ਨ ਆ ਉਹ ਉੱਥੇ ਐਲਟਰੀਆ ਥੀਏਟਰ ਆ, ਉੱਥੇ 4 ਵਜੇ ਸ਼ੁਰੂ ਹੋਈ ਸੀ, ਪਾਰਕ ਦੇ ਨਾਲ ਹੀ ਜਿਹੜੀ ਸਕੂਲ ਦੀ ਵੈਬਸਾਈਟ ਆ ਉਹ ਦੱਸਦੀ ਆ। ਹੁਣ ਇਹ ਅਜੇ ਡਿਵੈਲਪਿੰਗ ਸਟੋਰੀ ਹੈ, ਇਸ ਬਾਰੇ ਅਜੇ ਹੋਰ ਜਾਣਕਾਰੀਆਂ ਆਉਣੀਆਂ ਬਾਕੀ ਨੇ। ਯੂਨੀਵਰਸਿਟੀ ਦੇ ਵਿੱਚ ਪਹਿਲਾਂ ਐਕਟਿਵ ਥ੍ਰੈਟ ਕੈਂਪਸ ਦੇ ਉੱਤੇ ਐਲਾਨਿਆ ਗਿਆ ਸੀ, ਬਾਅਦ ਦੇ ਵਿੱਚ ਜਦੋਂ 2 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਸ ਥ੍ਰੈਟ ਨੂੰ ਹਟਾ ਦਿੱਤਾ ਗਿਆ ਸੀ। ਸੋ ਸਥਿਤੀ ਮਾੜੀ ਜਿਹੜੀ ਉਹ ਹੋਈ ਆ ਵਰਜੀਨੀਆ ਦੇ ਵਿੱਚ।